ਪੈਸੇ ਦਿਓ ਤੇ ਮੁਹੰਮਦ ਅਲੀ ਨੇ ਆਖਿਆ ਵੀ ਮੈਂ 2000 ਰੁਪਇਆ ਲੈ ਲਾ ਖਰਚਾ ਤੇ ਬਾਕੀ ਤੈਨੂੰ ਉੱਥੇ ਚੱਲ ਕੇ ਹੋਰ ਦੇਵਾਂਗੇ। ਉਹ 2000 ਰੁਪਇਆ ਇਹਨਾਂ ਨੇ ਮੈਨੂੰ ਲੈ ਦੇ ਕੇ ਤੋਰ ਦਿੱਤਾ। ਮੈਂ ਉੱਥੇ ਕੰਮ ਕਰਦਾ ਰਿਹਾ ਤੇ ਫਿਰ ਇਹਨਾਂ ਨੇ ਉਹ ਗੱਲ ਸੁਣਾਰਿਆਂ ਨੂੰ ਪੈਸੇ ਲੈਣੇ ਹੁੰਦੇ ਤੇ ਉਹ ਚੱਲ ਪੁੱਤਰ ਉਹ ਫੌਤ ਹੋ ਗਿਆ। ਜੇ ਮੈਂ ਪੈਸੇ ਲੈਣੇ ਉਹਨਾਂ ਨਾਲ ਜੱਫੀ ਪਾਇਆ ਬਿਲਕੁਲ ਕਰ ਉਹ ਗੱਲ ਕਰੇ ਤੇ ਜੀ ਉਹਦੀ ਗੱਲ ਬਣਦੀ। ਤੀਸਰਾ ਕਿਹੜਾ ਸਰਕਾਰ ਨੂੰ ਬਹਿ ਜਾਓ ਤੂੰ ਵੀ ਬੜਾ ਜ਼ੋਰ ਲਾਇਆ ਆ ਜਾ ਇਹਨਾਂ ਦਾ ਜਿਹੜਾ ਕੋਈ ਮੁੰਡਾ ਹੈਗਾ ਉਹਨੂੰ ਵੀ ਬੁਲਾ ਲਓ ਤੁਸੀਂ ਜੱਫੀ ਪਾ ਦਿਓ ਆ ਮੁੰਡੇ ਆ ਯਾਰ ਸਾਈਡ ਤੇ ਯਾਰ ਹੋਰ ਮੁੰਡਾ ਕਿਹੜਾ ਸ਼ੁਰੂ ਕਰੋ। ਖਾਸ ਕਰਕੇ ਬਜ਼ੁਰਗਾਂ ਦਾ ਧਿਆਨ ਕਰਨਾ ਯਾਰ। अस्सलाम वालेकुम मेरे ਵੀਰੋ ਪੰਜਾਬੀ ਵੀਰ ਸਾਥੀਓ। ਅੱਜ ਇੱਕ ਸੁਲ੍ਹਾ ਸੀ ਜਿੰਦੇ ਵਾਸਤੇ ਅਸੀਂ ਹਾਜ਼ਰ ਹੋਏ ਆ ਤੇ ਦੋ ਗੱਲਾਂ ਕਰਾਂ ਦਾ। ਇੱਕ ਜਿਹੜੇ ਸੁਣਨ ਵਾਲੇ ਨੇ ਉਹਨਾਂ ਵਾਸਤੇ ਔਰ ਇੱਕ ਜਿਹੜਾ ਨਾ ਬੈਠੇ ਹੋਏ ਨੇ ਖੁਸ਼ ਨਸੀਬ ਨੇ ਜਿਹੜੇ ਬੈਠੇ ਹੋਏ ਨੇ ਜਿੰਨੇ ਵੀ ਨੇ, ਕਿਉਂਕਿ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦਾ ਇਰਸ਼ਾਦੇ ਗ੍ਰਾਮੀ ਹੈ ਕਿ ਜਿਹੜਾ ਕਿਸੇ ਭਰਾ ਦੇ ਵਿੱਚ, ਕਬੀਲੇ ਦੇ ਵਿੱਚ, ਵੀਰਾਂ ਦੇ ਵਿੱਚ, ਮੁਸਲਮਾਨਾਂ ਦੇ ਵਿੱਚ ਸੁਲ੍ਹਾ ਕਰਾਉਂਦਾ ਨਾ ਜੀ, ਉਹਨੂੰ 2 ਉਮਰਿਆਂ ਦਾ ਸਵਾਬ ਹੈ ਤੇ 2 ਹੱਜਾਂ ਦਾ ਸਵਾਬ। ਇਸ ਵਾਸਤੇ ਜਿੰਨੇ ਵੀ ਸਾਡੇ ਵੀਰ ਬੈਠੇ ਨੇ, ਬਜ਼ੁਰਗ ਬੈਠੇ ਨੇ, ਉਹਨਾਂ ਦੇ ਪੈਸੇ ਵੀ ਬਚ ਗਏ ਨੇ ਔਰ ਉਹਨਾਂ ਨੂੰ ਜਿਹੜਾ ਨਾ ਖੇਚਲ ਵੀ ਨਹੀਂ ਕਰਨੀ ਪਈ ਔਰ ਹੱਜ ਤੇ ਉਮਰੇ ਦਾ ਸਵਾਬ ਲੈ ਕੇ ਜਾ ਰਹੇ ਨੇ। ਔਰ ਦੂਸਰੀ ਗੱਲ ਇਹ ਆ ਕਿ ਇੱਕ ਛੋਟਾ ਜਿਹਾ ਕੰਮ ਨਹੀਂ, ਅੱਲਾਹ ਤਾਲਾ ਨੇ ਕੁਰਾਨ ਪਾਕ ਦੇ ਵਿੱਚ ਇਰਸ਼ਾਦ ਫਰਮਾਇਆ ਜਿੰਦਾ ਮਫਹੂਮ ਇਹ ਆ ਕਿ ਜਦੋਂ ਤੁਸੀਂ 2 ਭਰਾਵਾਂ ਨੂੰ, ਕਿਉਂਕਿ ਮੁਸਲਮਾਨ ਆਪਸ ਦੇ ਵਿੱਚ ਭਰਾ ਨੇ, ਜਦੋਂ ਲੜ ਪੈਣ ਤੇ ਉਹਨਾਂ ਦੀ ਸੁਲ੍ਹਾ ਕਰਵਾਓ ਤਾਂ ਕਿ ਤੁਹਾਡੇ ਤੇ ਰਹਿਮ ਕੀਤਾ ਜਾ ਸਕੇ, ਕਿਉਂਕਿ ਇਹਦੀ ਫਜ਼ੀਲਤ ਹੀ ਇੰਨੀ ਹੈ, ਇਹਦੀ ਕਦਰ ਹੀ ਇੰਨੀ ਹੈ, ਇਹਦੀ ਬਰਕਤ ਹੀ ਇੰਨੀ ਹੈ ਤੇ ਬੜੇ ਉਹ ਖੁਸ਼ ਨਸੀਬ ਲੋਕ ਨੇ ਜਿਹੜੇ ਇਹ ਕੰਮ ਕਰਦੇ ਨੇ। ਅੱਜ ਦਾ ਜਿਹੜਾ ਦੌਰ ਜਾ ਰਿਹਾ ਪੱਟੀ ਸਾਹਿਬ ਇਵੇਂ ਦਾ ਹੀ ਜਾ ਰਿਹਾ, ਜਿਸ ਤਰ੍ਹਾਂ ਅੱਗੇ ਮਹਿਫਲ ਦੇ ਵਿੱਚ ਵੀ ਇੱਕ ਗੱਲ ਹੋ ਰਹੀ ਸੀ ਕਿ ਗੱਲ ਹੁੰਦੀ ਨਹੀਂ, ਲੇਕਿਨ ਉਹ ਕਿਸੇ ਅੱਗ ਲੱਗੀ ਹੈ ਤੇ ਉਹਦੇ ਤੇ ਪਾਣੀ ਪਾਣ ਵਾਲੇ ਅੱਜ ਬਹੁਤ ਘੱਟ ਰਹਿ ਗਏ ਨੇ। ਉਹਨੂੰ ਅੱਗ ਨੂੰ ਸੇਕਾ ਦੇਣ ਵਾਸਤੇ ਬਹੁਤ ਜ਼ਿਆਦਾ ਨੇ। ਸਾਡੇ ਪਿੰਡਾਂ ਦੇ ਵਿੱਚ ਅਗਰ ਥੋੜਾ ਜਿਹਾ ਤਾਲੀਮ ਦਾ ਮਸਲਾ ਹੈ ਤੇ ਉਦੋਂ ਦੇ ਲੋਕ ਬਹੁਤ ਹੀ ਕਾਬਲ ਹੁੰਦੇ ਸਨ ਜਿਹੜੇ ਲੜਾਈ ਨੂੰ ਉਸ ਵੇਲੇ ਕੁੰਝ ਲੈਂਦੇ ਸੀ। ਅੱਜ ਅਗਰ ਅਸੀਂ ਪਿੱਛੇ ਆ ਤੇ ਸਿਰਫ ਇਸ ਵਾਸਤੇ ਹੀ ਪਿੱਛੇ ਆ ਕਿ ਉਹ ਲੜਾਈ ਨੂੰ ਬੜਾਵਾ ਦੇਣ ਵਾਲੇ ਬਹੁਤ ਜ਼ਿਆਦਾ ਨੇ ਤੇ ਬੜੇ ਅਸੀਂ ਜਿਹੜਾ ਨਾ ਕਿ ਇਹਨਾਂ 2 ਫਰੀਕਾਂ ਦਾ ਵੀ ਸ਼ੁਕਰਗੁਜ਼ਾਰ ਹਾਂ। ਔਰ ਸਭ ਤੋਂ ਜ਼ਿਆਦਾ ਪੱਟੀ ਸਾਹਿਬ, ਰਾਣਾ ਸਾਹਿਬ ਨੇ, ਹੋਰ ਜਿੰਨੇ ਵੀਰ ਨੇ, ਮੈਂ ਅੱਗੇ ਵੀ ਗੱਲ ਕੀਤੀ, ਜਿੰਨੇ ਬੈਠੇ ਨੇ ਉਹਨਾਂ ਨੂੰ ਸਾਰਿਆਂ ਨੂੰ ਸਵਾਬ ਹੈ, ਲੇਕਿਨ ਖਸੂਸੀ ਤੌਰ ਤੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ, ਜਿਨ੍ਹਾਂ ਨੇ ਇੱਥੇ ਆਣ ਕੇ ਜਿਹੜਾ ਨਾ ਕਿ ਸੁਲ੍ਹਾ ਕਰਵਾਈ, ਸੁਲ੍ਹਾ ਕਰਵਾਉਣ ਦੇ ਵਿੱਚ ਪੇਸ਼ ਰਹੇ ਤੇ ਉਹਨਾਂ ਨੂੰ ਅਸੀਂ ਮੁਬਾਰਕਬਾਦ ਦਿੰਦੇ ਆ ਤੇ ਇਹ ਕੰਮ ਵੀ ਹੁੰਦਾ ਰਹਿਣਾ ਚਾਹੀਦਾ ਅੱਗੇ ਤੋਂ ਵੀ। ਦੇਖੋ ਇਹ ਪੱਟੀ ਸਾਹਿਬ, ਮੈਂ ਫਿਰ ਇੱਕ ਗੱਲ ਕਰਾਂਦਾ ਕਿ ਲੜਾਈ ਝਗੜਾ ਜਿਹੜਾ ਨਾ ਉਹ ਅੱਲਾ ਦੇ ਨੇਕ ਬੰਦਿਆਂ ਦੇ ਵਿੱਚ ਵੀ ਹੋ ਜਾਂਦਾ। ਲੜਾਈ ਝਗੜਾ ਸਹਾਬਾ ਕਰਾਮ ਤੱਕ ਵੀ ਹੋਈ, ਨਾਰਾਜ਼ਗੀ ਹੋਈ, ਉਹਨੂੰ ਜਿਹੜਾ ਨਾ ਕਿ ਸੁਲ੍ਹਾ ਵਾਲੇ ਪਾਸੇ ਲੈ ਕੇ ਗਏ। ਔਰ ਇਸੇ ਤਰ੍ਹਾਂ ਜਦੋਂ ਇਸਲਾਮ ਹਜੇ ਨਹੀਂ ਸੀ ਆਇਆ, ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੇ ਦੌਰ ਤੋਂ ਪਹਿਲੇ, ਜਿਹੜੀ ਮੈਂ ਹੁਣ ਗੱਲ ਜਿਹੜੇ ਮੈਂ ਕਹਿ ਰਿਹਾ ਕਿ ਸੁਣਨ ਵਾਲਿਆਂ ਵਾਸਤੇ ਕਹਿ ਰਿਹਾ ਕਿ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੇ ਦੌਰ ਤੋਂ ਪਹਿਲੇ ਜਿਹੜੇ ਕਬੀਲੇ ਆਪਸ ਦੇ ਵਿੱਚ ਲੜੇ ਸਨ, ਜਦੋਂ ਉਹਨਾਂ ਨੂੰ ਸ਼ਰਫ ਹਾਸਲ ਹੋਇਆ ਇਸਲਾਮ ਲਿਆਉਣ ਦਾ ਤੇ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਨੇ ਉਹਨਾਂ ਨੂੰ ਭਾਈ ਜਿਹੜਾ ਨਾ ਕਰਾਰ ਦੇ ਦਿੱਤਾ ਤੇ ਯਹੂਦੀਆਂ ਨੇ ਸਾਜ਼ਿਸ਼ ਕਰਕੇ ਇੱਕ ਮੌਕੇ ਤੇ ਉਹਨਾਂ ਨੂੰ ਆਪਸ ਦੇ ਵਿੱਚ ਲੜਾਇਆ ਤੇ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਨੇ ਕਦੀ ਜਮਾਤ ਨਹੀਂ ਸੀ ਛੱਡੀ, ਕਦੀ ਜਮਾਤ ਤੋਂ ਲੇਟ ਨਹੀਂ ਹੋਇਆ। ਜਮਾਤ ਦਾ ਤਮਾਮ ਜੰਗਾਂ ਦੇ ਵਿੱਚ ਵੀ ਜਾਰੀ ਰਿਹਾ। ਜੰਗ ਹੁੰਦੀ ਦੇ ਵਿੱਚ ਵੀ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਨੇ ਬਾ ਜਮਾਤ ਨਮਾਜ਼ ਜਿਹੜੀ ਨਾ ਪੜਾਈ। ਪਰ ਸਿਰਫ ਇੱਕ ਮੌਕਾ ਇਸ ਤਰ੍ਹਾਂ ਦਾ ਹੋਇਆ ਕਿ ਜਦੋਂ ਆਪ ਕਬੀਲਾ ਜਿਹੜਾ ਨਾ ਉਹਦੇ ਵਿੱਚ ਸੁਲ੍ਹਾ ਕਰਵਾ ਰਹੇ ਸਨ, ਮੇਰਾ ਕਬੀਲਾ ਬਨੀ ਔਫ ਦਾ ਸੀ ਗਾਲਬਨ, ਤੇ ਆਪ ਸਰਕਾਰ ਜਮਾਤ ਤੋਂ ਲੇਟ ਹੋਏ। ਇਹ ਇੰਨੀ ਫਜ਼ੀਲਤ ਹੈ ਤੇ ਸਾਨੂੰ ਵੀ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਵੀ ਅੱਗੇ ਵੀ ਗੁਜ਼ਾਰਿਸ਼ ਹੈ
ਕਿ ਜੋ ਮੁਲਕ ਦੇ ਹਾਲਾਤ ਨੇ, ਜੋ ਪਿੰਡਾਂ ਦੇ ਹਾਲਾਤ ਨੇ, ਜੋ ਦੁਨੀਆ ਦੇ ਹਾਲਾਤ ਨੇ, ਇਹਦੇ ਵਿੱਚ ਸੁਲ੍ਹਾ ਬਹੁਤ ਜ਼ਰੂਰੀ ਹੈ। ਔਰ ਇਸ ਸੁਲ੍ਹਾ ਨੂੰ ਛੋਟਾ ਨਾ ਸਮਝਿਆ ਜੇ। ਇਹ ਸੁਲ੍ਹਾ ਕਰਵਾਉਣ ਵਾਲੇ ਵੀ ਜਿਹੜੇ ਅਗਰ ਜਿਹੜਾ ਨਾ ਕਿ ਉਹਨਾਂ ਦੀ ਨੀਅਤ ਸਾਫ਼ ਹੈ ਤੇ ਉਹਨਾਂ ਨੂੰ ਉਮਰੇ ਜਿੰਨਾ ਤੇ ਹੱਜ ਜਿੰਨਾ ਸਵਾਬ ਹੈ। ਇੱਥੋਂ ਤੱਕ ਆਉਂਦਾ ਹੈ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਇਰਸ਼ਾਦ ਫਰਮਾਇਆ, ਜਿੰਨਾ ਮਫਹੂਮ ਹੈ ਆ ਕਿ ਜਿਹੜਾ ਬੰਦਾ ਸੁਲ੍ਹਾ ਕਰਵਾਉਂਦਾ ਉਹ ਬਾਕੀ ਸਾਰੀਆਂ ਨਫਲ ਜਿੰਨੀਆਂ ਵੀ ਇਬਾਦਤਾਂ ਨੇ ਉਹਨਾਂ ਤੋਂ ਅਫਜ਼ਲ ਹੈ। ਤੇ ਕੋਈ ਛੋਟਾ ਜਿਹਾ ਕੰਮ ਨਹੀਂ। ਅੱਜ ਤੋਂ ਅਸੀਂ ਵੀ ਤਹਈਆ ਕਰੀਏ ਤੇ ਪਹਿਲੀ ਤਾਂ ਗੱਲ ਕਿਤੇ ਲੜਾਈ ਹੋਣ ਨਾ ਦਈਏ। ਜੇ ਅਗਰ ਹੋ ਜਾਵੇ ਤੇ ਜਲਦ ਤੋਂ ਜਲਦ ਇਹਨੂੰ ਇੱਥੇ ਹੀ ਡੱਕ ਦਈਏ, ਵਰਨਾ ਇਹ ਅੱਗ ਜਦੋਂ ਲੱਗਦੀ ਹੈ ਤੇ ਕਈ ਘਰ ਸੜ ਦਿੰਦੀ ਹੈ। ਇਹ ਵੀ ਇੱਕ ਪੈਗਾਮ ਸੀ। ਤੇ ਬਹੁਤ ਸ਼ੁਕਰੀਆ ਜਿਹੜਾ ਨਾ ਕਿ ਹਾਜੀ ਸਾਹਿਬ ਦਾ, ਬਹੁਤ ਸ਼ੁਕਰੀਆ ਚਾਚਾ ਜੀ ਦਾ, ਜਿਨ੍ਹਾਂ ਨੇ ਇਹਨਾਂ ਛੋਟਿਆਂ ਦੀ ਮੰਨ ਕੇ ਤੇ ਇਹ ਫੈਸਲਾ ਕੀਤਾ ਕਿ ਸੁਲ੍ਹਾ ਵਾਲੇ ਪਾਸੇ ਆਏ। ਜਿੰਨੇ ਵੀ ਵੀਰ ਆਏ ਨੇ ਉਹਨਾਂ ਦਾ ਸਾਰਿਆਂ ਦਾ ਬੜਾ ਸ਼ੁਕਰੀਆ। ਹਾਜੀ ਸਾਹਿਬ ਦਾ, ਰਾਣਾ ਸਾਹਿਬ ਦਾ ਔਰ ਪੱਟੀ ਸਾਹਿਬ ਦਾ ਵੀ ਬਹੁਤ ਬਹੁਤ ਸ਼ੁਕਰੀਆ। ਇਹ ਸਮਝ ਲਓ ਕਿ ਤੁਸੀਂ ਹੁਣ ਸਾਰੇ ਹਾਜੀ ਸਾਹਿਬ ਹੋ, ਕਿਉਂਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਜਦੋਂ ਫਰਮਾਇਆ ਕਿ ਜਿਹੜਾ ਸੁਲ੍ਹਾ ਕਰਵਾਉਂਦਾ ਉਹਨੂੰ ਉਮਰੇ ਜਿੰਨਾ ਔਰ ਹੱਜ ਜਿੰਨਾ ਸਵਾਬ ਮਿਲਦਾ। ਤੇ ਬਹੁਤ ਸ਼ੁਕਰੀਆ ਸਾਰਿਆਂ ਦਾ। ਓਕੇ, ਪੱਟੀ ਸਾਹਿਬ ਦਾ ਸਾਰੇ ਵੀਰਾਂ ਵਾਸਤੇ ਇੱਕ ਪੈਗਾਮ ਹੈ। ਤੇ ਨਵੀਦ ਭਾਈ ਤੁਸੀਂ ਇਸ ਸੁਲ੍ਹਾ ਦੇ ਬਾਰੇ ਕੁਝ ਕਹਿਣਾ ਚਾਹੋ ਤੇ ਪੰਜਾਬੀ ਜੀ ਦੱਸ ਦਿਓ। ਮੈਂ ਜਨਾਬ ਸੁਲ੍ਹਾ ਦੇ ਬਾਰੇ ਕਹਿਣਾ ਕਿ ਜਿਹੜੇ ਮੇਰੇ ਭਰਾ ਹੈ ਨਾ, ਵੱਡੇ ਛੋਟੇ ਬਜ਼ੁਰਗ ਜਿੰਨੇ ਵੀ, ਮੈਂ ਇਹਨਾਂ ਦਾ ਸ਼ੁਕਰੀਆ ਅਦਾ ਕਰਨਾ ਵਾ ਤੇ ਮਿਹਰਬਾਨੀ ਇਹਨਾਂ ਦੇ ਆਉਣ ਦਾ ਵੀ ਬਹੁਤ 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 ਮਿਹਰਬਾਨੀ। ਤੇ ਜਨਾਬ ਥੋੜਾ ਇਹਨਾਂ ਖਿਆਲ ਕਰੇ ਸਾਡੀ ਇੱਜ਼ਤ ਦਾ ਵੀ ਤੇ ਆਪ ਦਾ ਵੀ, ਤੇ ਗਾਂ ਵਾਸਤੇ ਵੀ ਨਾ ਕੋਈ ਨਾ ਲੜਾਈ, ਕੋਈ ਪੈਸੇ ਪੂਸਿਆਂ ਦੀ ਕੋਈ ਗੱਲ ਨਹੀਂ। ਤੇ ਦਿੱਤੇ ਲੈ ਜਾਂਦੇ ਨੇ ਤੇ ਐਵੇਂ ਕੋਈ ਨੁਕਸਾਨ ਹੋ ਜੇ, ਕੋਈ ਭਾਵੇਂ ਸਾਡੇ ਛੋਟੇ ਭਰਾ ਦਾ ਜਾਂ ਕਿਸੇ ਵੱਡੇ ਦਾ, ਤੇ ਨੁਕਸਾਨ ਤਾਂ ਸਾਡਾ ਹੀ ਹੈ ਨਾ। ਤੇ ਮਿਹਰਬਾਨੀ ਕਰਿਆ ਕਰੋ ਜਰਾ, ਤੁਹਾਡੀ ਮਿਹਰਬਾਨੀ। ਤੇ ਤੁਸੀਂ ਜਿਹੜੀ ਸਾਡੀ ਗੱਲ ਮੰਨੀ ਜਨਾਬ, ਅਸੀਂ ਤਾਬੇਦਾਰ ਹਾਂ ਤੁਹਾਡਾ। ਬੜੀ ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ ਤੁਹਾਡਾ। ਚਲੋ ਮਾਸ਼ਾਅੱਲਾ।